ਉਹਨਾਂ ਦੀ ਪਹਿਲੀ ਤਰੀਕ ਹੈ ਤਨਖਾਹ ਵੀ ਮੇਰੇ ਹੱਥ ਲੱਭਣੀ ਅੱਜ। ਅੱਛਾ ਹਾਂ ਬਾਬਾ ਇਹ ਤੇ ਫਿਰ ਮਜ਼ੇ ਕਰਾਂਗੇ ਪੂਰੇ। ਹਾਂ ਠੀਕ ਹੈ। ਓ ਬਾਬਾ ਇੱਧਰ ਆ। ਆਇਆ ਜੇ ਮੁਖੀ ਸਾਹਿਬ। ਹਾਂਜੀ ਮੁਨਸ਼ੀ ਜੀ। ਬਾਬਾ ਜੀ ਤੁਹਾਡੀ ਇਸ ਮਹੀਨੇ ਕੋਈ ਛੁੱਟੀ ਤੇ ਨਹੀਂ? ਨਹੀਂ ਜੀ। ਅੱਛਾ ਆ ਲੈ ਬਾਬਾ, ਇਹ ਤੇਰੀ ਤਨਖਾਹ ਪੂਰੀ ਗਿਣ ਲੈ। ਠੀਕ ਹੈ ਜੀ। ਜਾ ਕੇ ਨਾ ਜ਼ੇ ਨੂੰ ਘੱਲੋ ਰਾਂ। ਅੱਛਾ ਜੀ। ਲੈ ਵੇ ਪੁੱਤਰਾ ਮੈਨੂੰ 15,000 ਪੂਰੀ ਲੱਭ ਗਈ ਤਨਖਾਹ ਤੇ ਤੈਨੂੰ ਬੁਲਾਉਂਦੇ ਨੇ ਫਿਰ। ਠੀਕ ਹੈ ਬਾਬਾ, ਮੈਂ ਹੁਣੇ ਤਨਖਾਹ ਲੈ ਕੇ ਆਇਆ ਜੀ। ਮੁਨਸ਼ੀ ਸਾਹਿਬ ਬੁਲਾਇਆ ਤੁਹਾਂ? ਆਹੋ ਜ਼ਈ ਸਾਹਿਬ ਤੁਹਾਡੀ ਨਾ ਇੱਕ ਛੁੱਟੀ ਏ। ਅੱਛਾ। ਫੇਰ ਵੀ ਨਾ ਮੈਂ ਤਨਖਾਹ ਤੁਹਾਨੂੰ ਪੂਰੀ ਦੇਣ ਡਿਆ। ਆ ਫੜੋ ਗਿਣ ਲਓ। ਮੁਨਸ਼ੀ ਸਾਹਿਬ ਪੂਰੇ ਨੇ। ਠੀਕ ਬੜੀ ਹੈ, ਮਿਹਰਬਾਨੀ, ਬਹੁਤ ਸ਼ੁਕਰੀਆ ਜਾਓ। ਬਾਬਾ ਇਸ ਮਹੀਨੇ ਮੇਰੀ ਇੱਕ ਛੁੱਟੀ ਆ ਅੱਛਾ ਤੇ ਮੁਨਸ਼ੀ ਨੇ ਫਿਰ ਵੀ ਮੈਨੂੰ 15,000 ਰੁਪਇਆ ਪੂਰੀ ਤਨਖਾਹ ਦਿੱਤੀ ਆ। ਮੁਨਸ਼ੀ ਬੰਦਾ ਹੋ ਜੀ ਬੜਾ ਚੰਗਾ ਹੈ। ਹਾਂਜੀ ਲੈ ਜਾ। ਬਾਬਾ ਜੀ ਤਨਖਾਹ ਤਾਂ ਸਾਨੂੰ ਲੱਭ ਗਈ ਹੈ ਪੂਰੀ, ਤੇ ਅੱਜ ਨਾ ਬੱਚਿਆਂ ਜੋ ਕੋ ਆਟਾ ਪਾਣੀ ਜਾ ਕੇ ਤੇ ਲੈ ਵੀਏ। ਹਾਂ ਠੀਕ ਹੈ ਤੇਰੇ ਵਾਲੀ ਗੱਲ। ਮੈਂ ਵੀ ਸੌਦਾ ਸਾਰਾ ਲਿਆਉਣਾ ਘਰ ਦਾ। ਆ ਤੇ ਮੈਂ ਵੀ ਸਾਰਾ ਸੌਦਾ ਘਰ ਦਾ ਲੈ ਆਉਣਾ। ਚਲੋ ਠੀਕ ਹੈ, ਛੁੱਟੀ ਹੁੰਦੀ ਹੈ ਨਾ ਤੇ ਚੱਲਦੇ ਆ। ਠੀਕ ਹੈ। ਯਾਰ ਤਨਖਾਹ ਦੇ ਇਹਨਾਂ ਦੀ 30,000 ਰੁਪਈਆ ਤੇ ਇਹ 15,000 ਰੁਪਏ ਆਂਦੇ ਨੇ। ਪਤਾ ਕਰਨਾ। ਬਹੁਤ ਹੀ ਆ ਗਏ ਨੇ। ਹੋ ਜੀ ਆ ਗਏ ਹੋ? ਹਾਂਜੀ ਆ ਗਏ ਆ। ਬਾਬਾ ਜੀ ਹਾਂਜੀ ਤੁਹਾਡੀ ਤਨਖਾਹ ਕਿੰਨੀ ਹੈ? ਬਾਊ ਜੀ 15,000 ਰੁਪਇਆ। ਜ਼ਾਹਿਰ ਸਾਹਿਬ ਤੁਹਾਡੀ ਕਿੰਨੀ ਹੈ? ਬਹੁ ਜੀ 15,000 ਰੁਪਇਆ 15,000? ਜੀ। ਮੁੰਜੀ ਸਾਹਿਬ ਮੇਰੀ ਤਰ੍ਹਾਂ ਨਾ ਕਮਰੇ ਜਾ ਕੇ ਗੱਲ ਸੁਣੋ। ਠੀਕ ਹੈ ਬਾਊ ਜੀ, ਮੈਂ ਆਇਆ ਜੀ। ਉਹ ਬਾਬਾ ਤੁਹਾਨੂੰ ਜੀ ਜੋ ਕਿਹਾ ਸੀ ਬਾਊ ਨੂੰ ਤੁਹਾਨੂੰ ਨਹੀਂ ਦੱਸਣਾ ਕਿ 15,000 ਰੁਪਏ ਤਨਖਾਹ ਹੈ, ਤੁਹਾਨੂੰ ਦੱਸਣਾ ਸੀ 30,000 ਰੁਪਏ। ਤੂੰ ਕਿਉਂ ਬਾਊ ਅੱਗੇ ਨਾ ਲਿਆ ਕੇ 15,000 ਰੁਪਏ ਤਨਖਾਹ ਹੈ? ਤੇ ਹੋਰ ਅਸੀਂ ਬਹੂ ਦੇ ਅੱਗੇ ਝੂਠ ਮਾਰਦੇ? ਅੱਛਾ ਝੂਠ ਨਹੀਂ ਤੂੰ ਮਾਰਨਾ। ਜੇ ਤੁਹਾਡੀ ਹੁਣ ਕੰਮ ਤੋਂ ਛੁੱਟੀ ਕਰਾਈ ਨਾ ਫਿਰ ਤੁਹਾਨੂੰ ਸਮਝ ਲੱਗੇਗੀ ਕਿ ਝੂਠ ਬੋਲੀਦਾ ਕਿ ਨਹੀਂ ਬੋਲੀਦਾ। ਨਹੀਂ ਮੁਨਸ਼ੀ ਸਾਹਿਬ ਮਿਹਰਬਾਨੀ ਤੁਹਾਡੀ, ਛੁੱਟੀ ਨਾ ਕਰਾਇਆ ਜੇ। ਤੁਸੀਂ ਜਿਵੇਂ ਆਖੋ ਤੁਸੀਂ ਉਵੇਂ ਹੀ ਕਰ ਲਾਂਗੇ ਤਾਂ ਮਿਹਰਬਾਨੀ ਤੁਹਾਡੀ। ਅੱਛਾ ਫਿਰ ਮੇਰੀ ਹੁਣ ਇੱਕ ਗੱਲ ਸੁਣੋ। ਜੀ। ਜਦੋਂ ਮੈਂ ਅੰਦਰ ਆਵਾਜ਼ ਮਾਰਾਂਗਾ ਨਾ ਜੀ ਬਾਊ ਦੇ ਸਾਹਮਣੇ ਤੁਸੀਂ ਪਤਾ ਕੀ ਆਖਣਾ? ਕੀ ਆਖਣਾ? ਕਹਿਣਾ ਬਾਊ ਜੀ 30,000 ਰੁਪਏ ਤਨਖਾਹ ਹੀ ਉਂਝ ਲੱਗੇ ਸਾਂ। ਅੱਛਾ ਬਹੂ ਨੂੰ 30,000 ਰੁਪਇਆ ਆਖਣਾ? ਆਹੋ ਤੇ ਠੀਕ ਹੈ ਮੁਨਸ਼ੀ ਸਾਹਿਬ ਆਦਿਆਂ ਦੇ ਸੀ। ਠੀਕ ਹੈ। ਠੀਕ ਹੈ, ਮੈਂ ਆਵਾਜ਼ ਮਾਰਾਂਗਾ ਫਿਰ ਆਉਣਾ ਜੇ। ਜੀ ਠੀਕ ਹੈ। ਹਾਂਜੀ ਬਾਊ ਜੀ। ਬਾਬਾ ਮੁੰਸ਼ੀ ਸਾਹਿਬ ਮੈਨੂੰ ਦੱਸੋ ਹਾਂ ਬੰਦਿਆਂ ਨੂੰ ਤਨਖਾਹ ਕਿੰਨੀ ਕਿੰਨੀ ਦਿੰਦੇ ਹੋ? ਬਾਊ ਜੀ ਬੰਦਿਆਂ ਨੂੰ ਤਨਖਾਹ 30,000 ਰੁਪਏ ਦੇਈਦੀ ਹੈ। ਤੇ ਤੁਹਾਡੇ ਸਾਹਮਣੇ ਉਹ ਕੀ ਕਹਿਣ ਡਏ ਹਨ ਕਿ 15,000? ਉਹ ਬਾਊ ਜੀ ਉਹ ਨਾ ਉਂਝ ਹੀ ਮਜ਼ਾਕ ਕਰਨ ਦੇ ਹਨ ਤੁਹਾਡੇ ਨਾਲ। ਅੱਛਾ ਮਜ਼ਾਕ। ਬੁਲਾ ਜਰਾ ਕੋ ਉਹਨਾਂ ਨੂੰ। ਬਾਬਾ ਜੀ ਜ਼ਈ ਸਾਹਿਬ ਇੱਧਰ ਆਓ। ਆਏ ਮੁਨਸ਼ੀ ਸਾਹਿਬ ਆਏ। ਉਹਨਾਂ ਨਾਲ ਗੱਲ ਕਰਨੀ, ਜਿਹੜੀ ਮੁਨਸ਼ੀ ਸਾਹਿਬ ਨੇ ਜੋ ਕਿਹਾ ਨਾ ਉਹ ਹੀ ਕਹਿਣਾ। ਬਾਬਾ ਜੀ ਠੀਕ ਹੈ, ਮੁਨਸ਼ੀ ਸਾਹਿਬ ਨੇ ਹੀ ਪੱਕੀ ਕੀਤੀ ਸੀ ਕਿ 30,000 ਰੁਪਇਆ ਦਾ ਦੱਸਣਾ ਹੈ, ਠੀਕ ਤੇ ਹੈ। 30,000 ਦੀ ਦੱਸਾਂਗੇ। ਹਾਂ ਬਿਲਕੁਲ। ਆ ਜਾਓ ਜੀ। ਮੁਨਸ਼ੀ ਸਾਹਿਬ ਇਹਨਾਂ ਨਾ ਬਾਊ ਹੋਰਾਂ ਨੂੰ ਦੱਸੋ ਤੁਹਾਡੀ ਕਿੰਨੀ ਕਿੰਨੀ ਤਨਖਾਹ ਹੈ? ਹਾਂਜੀ ਜ਼ਾਹਿਰ ਸਾਹਿਬ ਕਿੰਨੀ ਤਨਖਾਹ ਜੇ? ਬਾਊ ਜੀ 30,000। ਬਾਬਾ ਜੀ ਤੁਸੀਂ ਦੱਸੋ। ਹਾਂਜੀ ਬਾਊ ਜੀ 30,000 ਰੁਪਇਆ। ਅੱਗੇ ਤੁਸੀਂ 15,000 ਆਂਦੇ ਹੋ ਪਏ। ਓ ਯਾਰ ਡਰੋ ਨਾ। ਬਾਊ ਜੀ ਕੋ ਉਹਨਾਂ ਕਹਿ ਦਿੱਤਾ 30,000 ਰੁਪਇਆ, ਕੀ ਹੋ ਗਿਆ ਜੀ? ਓ ਮੁੰਸ਼ੀ ਚੁੱਪ ਕਰ ਜਾ ਤੂੰ। ਡਰੋ ਨਾ ਜ਼ਾਹਿਰ, ਤੁਹਾਨੂੰ ਕੋ ਬੰਦਾ ਨੌਕਰੀ ਤੋਂ ਨਹੀਂ ਕੱਢਦਾ। ਬਾਬਾ ਜੀ ਸਹੀ ਸਹੀ ਦੱਸੋ। ਬਾਊ ਜੀ ਸਹੀ ਗੱਲ ਇਹ ਹੀ ਹੈ, ਸਾਨੂੰ 15,000 ਰੁਪਇਆ ਤਨਖਾਹ ਲੱਭਦੀ ਹੈ। ਕਿਉਂ ਮੁੰਸ਼ੀ ਸਾਹਿਬ? ਆ ਬਾਊ ਜੀ ਇਹ ਗਰੀਬ ਲੋਕ ਨੇ, ਇਹਨਾਂ ਦੀ ਔਕਾਤ ਨਹੀਂ ਹੈ ਇੱਥੇ ਕੰਮ ਕਰਨ ਦੀ। ਇਹ ਖਾ ਪੀ ਕੇ ਹਰਾਮ ਕਰਨ ਵਾਲੇ ਬੰਦੇ ਨੇ।
30,000 ਹੀ ਲੈਂਦੇ ਨੇ ਮੇਰੇ ਕੋਲੋਂ। ਆ ਇਹਨਾਂ ਦੀ ਗੱਲ ਤੇ ਤੁਸੀਂ ਯਕੀਨ ਨਾ ਕਰੋ। ਆ ਮੁੰਚੀ ਮੈਨੂੰ ਸਾਰਾ ਪਤਾ ਲੱਗ ਗਿਆ, ਮੈਂ ਸੁਣ ਲਿਆ ਸੀ ਉੱਥੇ। ਤੂੰ ਇਹਨਾਂ ਦੇ ਪੈਸੇ ਖਾਣਾ ਹੈ, ਨਹੀਂ ਬਾਊ ਜੀ, ਗਰੀਬਾਂ ਬੰਦਿਆਂ ਦੇ ਪੈਸੇ ਖਾਣਾ ਹੈ। ਤੈਨੂੰ ਮੈਂ ਅੱਜ ਤੋਂ ਬਾਅਦ ਨੌਕਰੀ ਤੇ ਨਹੀਂ ਰੱਖਣਾ, ਤੇ ਤੇਰੀ ਪਿਛਲੀ ਸੈਲਰੀ ਵੀ ਗਈ। ਨਹੀਂ ਬਾਊ ਜੀ, ਤੁਹਾਡੀ ਮਿਹਰਬਾਨੀ। ਮੇਰਾ ਨਿੱਕਾ ਨਿੱਕਾ ਬਾਲ ਬੱਚਾ ਹੈ। ਏ ਚੱਲ ਚੱਲ ਨਿਕਲ ਜਾ। ਬਾਊ ਜੀ ਤੁਹਾਡੀ ਮਿਹਰਬਾਨੀ। ਨਹੀਂ ਰਹਿ ਬਾਬਾ ਜੀ ਨੂੰ ਕੱਢੋ ਬਾਹਰ ਇਥੋਂ, ਕੱਢੋ ਬਾਊ ਜੀ ਤੁਹਾਡੀ ਮਿਹਰਬਾਨੀ। ਕੱਢੋ ਕੱਢੋ ਇਹਨੂੰ। ਚੱਲੋ ਤਾਂ ਨਿਕਲ, ਸਾਡਾ 15-15 ਹਜ਼ਾਰ ਰੁਪਇਆ ਖਾਣਾ ਤੇ ਨਾਲੇ ਸਾਡਾ ਗੋਖਾ ਕਰਨਾ। ਚੱਲ ਨਿਕਲ ਬਾਹਰ ਚੱਲ।